ਵੀਅਰਸ ਵੈਲਕਮ ਬੈਕ ਟੂ ਨਿਊਜ਼ ਟੀਵੀ 84 ਬ੍ਰੇਕ ਤੋਂ ਬਾਅਦ ਅੱਜ ਅਸੀਂ ਜਿਸ ਸ਼ਖਸੀਅਤ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਉਹਨਾਂ ਦਾ ਨਾਮ ਹੈ ਪ੍ਰੋਫੈਸਰ ਮਹਿੰਦਰਪਾਲ ਸਿੰਘ। ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਹਨ ਅਤੇ ਇਸ ਪਾਰਟੀ ਦੇ ਜਨਰਲ ਸੈਕਟਰੀ ਵੀ ਹਨ। ਤਾਂ ਸਾਨੂੰ ਆਨਲਾਈਨ ਤੇ ਜੁੜ ਚੁੱਕੇ ਨੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ। ਪ੍ਰੋਫੈਸਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰੋਫੈਸਰ ਸਾਹਿਬ ਸਭ ਤੋਂ ਪਹਿਲਾਂ ਅਸੀਂ ਇਹ ਜਾਣਨਾ ਚਾਹਾਂਗੇ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਿਛਲੇ ਦਿਨੀ ਹਿੰਦੂ ਮਿਥਿਹਾਸਿਕ ਦੇਵਤੇ ਵਿਸ਼ਵਕਰਮਾ ਪੂਜਾ ਕੀਤੀ ਅਤੇ ਉਸ ਸਮਾਗਮ ਵਿੱਚ ਇਹ ਵੀ ਐਲਾਨ ਕੀਤਾ ਕਿ ਪੰਜਾਬ ਸਰਕਾਰ ਹਰ ਸ਼ਹਿਰ ਵਿੱਚ 3000 ਪ੍ਰਵਾਸੀ ਮਜ਼ਦੂਰਾਂ ਨੂੰ ਘਰ ਬਣਾ ਕੇ ਦੇਵੇਗੀ, ਉਹਨਾਂ ਦਾ ਰਾਸ਼ਨ ਕਾਰਡ ਬਣਾਏਗੀ, ਉਹਨਾਂ ਦਾ ਵੋਟਰ ਕਾਰਡ ਬਣਾਏਗੀ, ਉਹਨਾਂ ਦੀ ਇਹ ਕਾਲੋਨੀਜ਼ ਦੇ ਵਿੱਚ ਜਾ ਕੇ ਅਤੇ ਉਹਨਾਂ ਨੂੰ ਮੁਫਤ ਆਟਾ ਦਾਲ ਸਕੀਮ ਵਿੱਚ ਵੀ ਭਾਗੀਦਾਰ ਬਣਾਏਗੀ। ਇਸ ਸਭ ਬਾਰੇ ਤੁਹਾਡੇ ਕੀ ਵਿਚਾਰ ਨੇ, ਇਸ ਬਾਰੇ ਜਾਣਕਾਰੀ ਦਿਓ। ਜਿੱਥੋਂ ਤੱਕ ਵਿਸ਼ਵਕਰਮਾ ਡੇ ਮਨਾਉਣ ਦੀ ਗੱਲ ਹੈ, ਉਹ ਜ਼ਰੂਰ ਇਹ ਗੱਲ ਕਹਿਣਗੇ ਕਿ ਇਹ ਰਾਜ ਦਾ ਧਰਮ ਹੈ ਕਿ ਹਰੇਕ ਮਾਨਤਾ ਪ੍ਰਾਪਤ ਆਈਡੀਓਲੋਜੀ ਦੇ ਨਾਲ ਚੱਲਿਆ ਜਾਵੇ। ਇਹਦੇ ਬਾਰੇ ਬਹੁਤਾ ਕੁਝ ਕਹਿਣਾ ਨਹੀਂ ਬਣਦਾ ਜੀ ਇੱਕ ਮੁੱਖ ਮੰਤਰੀ ਦੇ ਤੌਰ ਤੇ। ਜਿਹੜਾ ਦੂਸਰਾ ਤੁਸੀਂ ਗੱਲ ਕੀਤੀ ਹੈ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਬਣਾ ਕੇ ਦੇਣ ਦੀ ਜੀ, ਉਹ ਜ਼ਰੂਰ ਇੱਕ ਬਹੁਤ ਹੀ ਗੰਭੀਰ ਮਸਲਾ ਹੈ। ਉਹ ਇਸ ਤਰ੍ਹਾਂ ਕਿ 1947 ਤੋਂ ਬਾਅਦ ਮੈਂ ਸਿਰਫ 4 ਜਾਂ 5 ਲਾਈਨਾਂ ਹੀ ਬੋਲੂੰਗਾ ਜਿਹਦੇ ਵਿੱਚ ਇਹ ਪ੍ਰਵਾਸੀ ਮਜ਼ਦੂਰਾਂ ਦਾ ਮੁੱਦਾ ਬਹੁਤ ਚੰਗੀ ਤਰ੍ਹਾਂ ਸਮਝ ਆ ਜਾਏਗਾ। 1947 ਦੇ ਵਿੱਚ ਤੋਂ ਪਹਿਲਾਂ ਅਸੀਂ ਆਨੰਦ ਮੈਰਿਜ ਐਕਟ ਦੇ ਰਾਹੀਂ ਵਿਆਹ ਕਰਦੇ ਸੀ, ਪਰ 1947 ਤੋਂ ਬਾਅਦ ਸਾਡੇ ਤੇ ਹਿੰਦੂ ਮੈਰਿਜ ਐਕਟ ਲਗਾ ਦਿੱਤਾ ਗਿਆ। ਮੇਰਾ ਮਤਲਬ ਕਹਿਣ ਤੋਂ ਇਹ ਹੈ ਕਿ ਇਹ ਜੋ ਕੁਝ ਵੀ ਮੈਂ ਕਹਾਂਗਾ ਇਹ ਹਿੰਦੂ ਰਾਸ਼ਟਰਵਾਦ ਵੱਲ ਵੱਧਦੇ ਕਦਮ ਨੇ। ਜਿਹੜਾ ਅੱਜ ਦੀ ਮੋਦੀ ਦੀ ਜਿਹੜਾ ਪ੍ਰਾਈਮ ਮਿਨਿਸਟਰ ਲਈ ਬੀਜੇਪੀ ਵੱਲੋਂ RSS ਵੱਲੋਂ ਨੋਮੀਨੇਟ ਹੋਇਆ ਹੈ ਬੰਦਾ, ਇਹ ਉਹਦਾ ਏਜੰਡਾ ਹੈ। 1947 ਵਿੱਚ ਸਾਨੂੰ ਮੈਰਿਜ ਐਕਟ ਤੋਂ ਅਲੱਗਾ ਕਰਤਾ ਗਿਆ। ਜਦੋਂ 1950 ਦੇ ਵਿੱਚ ਸੰਵਿਧਾਨ ਬਣਿਆ ਸਾਨੂੰ 25 ਧਾਰਾ ਤਹਿਤ ਹਿੰਦੂ ਐਲਾਨ ਦਿੱਤਾ ਗਿਆ। 1966 ਦੇ ਵਿੱਚ ਪੰਜਾਬੀ ਸੂਬਾ ਬਣਿਆ ਤਾਂ ਬਹੁਤ ਜ਼ਿਆਦਾ ਹਿੰਦੂ ਪਰਿਵਾਰਾਂ ਨੇ ਆਪਣੀ ਭਾਸ਼ਾ ਪੰਜਾਬੀ ਦੀ ਥਾਂ ਹਿੰਦੀ ਲਿਖਾਈ, ਜਦਕਿ ਉਹ ਪੁਰਖਿਆਂ ਤੋਂ ਪੰਜਾਬੀ ਬੋਲਦੇ ਆਉਂਦੇ ਸੀ ਜੀ। ਇਹ ਜਨਸੰਘ ਦੀ ਉਸ ਵਕਤ ਦੀ RSS ਦੀ ਜਿਹੜੀ ਜਨਸੰਘ ਇਕਾਈ ਸੀ ਉਹਦਾ ਇੱਕ ਬਹੁਤ ਵੱਡਾ ਪ੍ਰੈਸ਼ਰ ਸੀ ਇੱਕ ਸਕੀਮ ਦੇ ਤਹਿਤ। 1978 ਦੇ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਸੀ ਜੀ। ਉਹਨਾਂ ਨਿਰੰਕਾਰੀਆਂ ਨੂੰ ਪੰਜਾਬ ਤੋਂ ਬਾਹਰ ਕਢਾਇਆ ਤੇ ਕੇਸ ਐਸਾ ਕਮਜ਼ੋਰ ਕੀਤਾ ਕਿ ਇੱਕ ਵੀ ਨਿਰੰਕਾਰੀ ਨੂੰ ਉਹਨਾਂ 13 ਸਿੱਖਾਂ ਦੇ ਕਤਲ ਦਾ ਕੋਈ ਵੀ ਸਜ਼ਾ ਨਹੀਂ ਹੋਈ ਜੀ। ਉਹ ਤੋਂ ਬਾਅਦ ਉਸੇ ਸੋਚ ਨੇ ਬੀਜੇਪੀ ਤੇ ਕਾਂਗਰਸ ਨੇ ਸਾਂਝੇ ਹੋ ਕੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਜੀ। ਤੇ ਉਸ ਤੋਂ ਬਾਅਦ 84 ਦਾ ਕਤਲੇਆਮ ਹੋਇਆ, ਜੈਨੋਸਾਈਡ ਹੋਈ। ਉਹਦਾ ਅੱਜ ਤੱਕ ਉਹਨਾਂ ਅਦਾਲਤਾਂ ਨੇ ਕੋਈ ਵੀ ਨਿਆਂ ਨਹੀਂ ਦਿੱਤਾ। ਉਹਦਾ ਵੱਡਾ ਕਾਰਨ ਇਹ ਹੈ ਕਿ ਹਿੰਦੂ ਸੋਚ ਇਹ ਗੱਲ ਸਪਸ਼ਟ ਕਰ ਚੁੱਕੀ ਹੈ ਕਿ ਜਦੋਂ ਤੁਸੀਂ ਪੁਲਿਸ ਰਾਹੀਂ ਕੋਈ ਚਲਾਨ ਹੀ ਸਮੇਂ ਸਿਰ ਪੇਸ਼ ਨਹੀਂ ਕਰੋਗੇ, ਨਿਆਂ ਦੀ ਗੱਲ ਤਾਂ ਸੋਚੀ ਵੀ ਨਹੀਂ ਜਾ ਸਕਦੀ। ਸੋ ਪੂਰਨ ਤੌਰ ਤੇ ਇਸ ਸਟੇਟ ਨੂੰ ਜਿਹੜੀ ਕਿ ਸਿੱਖ ਸਟੇਟ ਦੇ ਤੌਰ ਤੇ 1966 ਦੇ ਵਿੱਚ ਬਣੀ ਸੀ, ਬਹੁ ਗਿਣਤੀ ਵਾਲੀ ਸਿੱਖ ਸਟੇਟ, ਉਹਦੀ ਹੁਣ ਘੱਟ ਗਿਣਤੀ ਕਿਵੇਂ ਕੀਤੀ ਜਾਵੇ, ਇਹਦੇ ਵਿੱਚ ਹੁਣ ਅਗਲਾ ਕਦਮ ਹੈ ਜਿਹੜਾ ਇਹ ਪ੍ਰਵਾਸੀ ਮਜ਼ਦੂਰਾਂ ਨੂੰ ਦਿੱਤਾ ਗਿਆ ਮਕਾਨ ਬਣਾ ਕੇ ਦੇਣ ਦਾ, ਜਿਹੜੀ ਸਰਕਾਰ ਤੋਂ ਗੱਲ ਕਰਵਾਈ ਗਈ ਹੈ, RSS ਦੇ ਦਬਾਅ ਥੱਲੇ ਹੋਈ ਹੈ। ਇੱਥੇ ਦੋ ਗੱਲਾਂ ਬਿਲਕੁਲ ਧਿਆਨਯੋਗ ਨੇ ਕਿ ਸਿੱਖਾਂ ਦੀ ਇੱਕੋ ਹੀ ਸਟੇਟ ਦੇ ਵਿੱਚ ਬਹੁ ਗਿਣਤੀ ਹੈ, ਉਹ ਪੰਜਾਬ ਹੈ। ਉਹਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਪੱਕੇ ਤੌਰ ਤੇ ਵਸਾ ਕੇ ਗੈਰ ਸਿੱਖਾਂ ਨੂੰ ਉਹਦੇ ਵਿੱਚ ਸਿੱਖਾਂ ਦੀ ਗਿਣਤੀ ਘੱਟ ਕੀਤੀ ਜਾਵੇ ਜੀ। ਤੇ ਦੂਜੇ ਪਾਸੇ ਜਿਹੜਾ ਮੋਦੀ ਅੱਜ ਹਿੰਦੂ ਰਾਸ਼ਟਰਵਾਦ ਦੀ ਗੱਲ ਕਰਦਾ ਹੈ ਤੇ ਏਜੰਡੇ ਦੇ ਤੌਰ ਤੇ ਲੈ ਰਿਹਾ ਉਹ ਹਿੰਦੂ ਰਾਸ਼ਟਰਵਾਦ ਨੂੰ ਹਿੰਦੁਸਤਾਨ ਦੀਆਂ ਅਗਲੀਆਂ ਚੋਣਾਂ ਦੇ ਵਿੱਚ, ਉਹ ਆਪਣੀ ਸਟੇਟ ਗੁਜਰਾਤ ਦੇ ਵਿੱਚੋਂ ਸਿੱਖਾਂ ਨੂੰ ਉਜਾੜ ਰਿਹਾ ਹੈ। ਸੋ ਇਹ ਦੋਹਾਂ ਨੂੰ ਜਦੋਂ ਆਪਾਂ ਧਿਆਨ ਨਾਲ ਇੱਕੋ ਟਾਈਮ ਤੇ ਦੋ ਗੱਲਾਂ ਦਿੱਤੀਆਂ ਜਾ ਰਹੀਆਂ ਨੇ ਜੀ। ਗੁਜਰਾਤ ਦੇ ਵਿੱਚੋਂ ਸਿੱਖ ਕਿਸਾਨਾਂ ਨੂੰ ਫੋਰਸੇਬਲੀ ਉਜਾੜਿਆ ਜਾ ਰਿਹਾ ਹੈ ਤੇ ਪੰਜਾਬ ਦੇ ਵਿੱਚ ਸਿੱਖਾਂ ਦੀ ਬਹੁ ਗਿਣਤੀ ਨੂੰ ਘਟਾਉਣ ਲਈ ਪ੍ਰਵਾਸੀ ਮਜ਼ਦੂਰਾਂ ਨੂੰ ਮਕਾਨ ਬਣਾ ਕੇ ਦਿੱਤੇ ਜਾ ਰਹੇ ਨੇ ਜੀ। ਸੋ ਇਹ ਸਾਰਾ ਏਜੰਡਾ RSS ਦਾ ਹੈ ਜਿਹਨੂੰ ਮੋਦੀ ਤੇ ਬਾਦਲ ਇੱਕੋ ਸਮੇਂ ਤੇ ਅੱਡ-ਅੱਡ ਦਿਸ਼ਾਵਾਂ ਦੇ ਵਿੱਚ ਲਾਗੂ ਕਰ ਰਹੇ ਨੇ
ਜੀ ਬਿਲਕੁਲ ਵੀ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਸ ਸਾਰੀ ਗੱਲ ਦਾ ਵੇਰਵਾ ਦਿੱਤਾ। ਤੇ ਅਸੀਂ ਇਹ ਵੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਨਵੰਬਰ ਦਾ ਇਹ ਹਫ਼ਤਾ 29 ਸਾਲ ਪਹਿਲਾਂ ਭਾਰਤ ਵਰ ਵਿੱਚ ਹੋਏ ਸਿੱਖਾਂ ਦੀ ਨਸਲਕੁਸ਼ੀ ਦੀ ਯਾਦ ਦਿਵਾਉਂਦਾ ਹੈ। 29 ਸਾਲ ਬੀਤਣ ਬਾਅਦ ਵੀ ਮੁੱਖ ਦੋਸ਼ੀਆਂ ਨੂੰ ਅਜੇ ਤੱਕ ਸਜ਼ਾ ਯਾਫਤਾ ਨਹੀਂ ਕੀਤਾ ਗਿਆ। ਇਸ ਬਾਰੇ ਵੀ ਥੋੜੇ ਆਪਣੇ ਵਿਚਾਰ ਦੱਸੋ। ਇਹਦੇ ਵਿੱਚ ਮੈਂ, ਕਿਉਂਕਿ ਸਿੱਖ ਕੌਮ ਇਹਦੇ ਵਿੱਚ ਕਤਲ ਦੇ ਵਿੱਚ ਆਈ ਸੀ, ਜੈਨੋਸਾਈਡ ਦੇ ਵਿੱਚ ਕੇਵਲ ਤੇ ਕੇਵਲ ਸਿੱਖ ਕੌਮ ਆਈ ਸੀ। ਹਾਂਜੀ, ਇਸ ਲਈ ਮੈਂ ਸਿੱਖ ਕੌਮ ਨੂੰ ਦੋ ਤਰ੍ਹਾਂ ਨਾਲ ਇਹ ਬੇਨਤੀ ਕਰਨਾ ਚਾਹੁੰਦਾ ਜੀ। ਇੱਕ ਤਾਂ ਤਸੱਲੀ ਦੀ ਬੇਨਤੀ ਕਰਨਾ ਚਾਹੁੰਦਾ ਕਿ ਮੈਨੂੰ ਤਸੱਲੀ ਹੈ, ਮੇਰੀ ਪਾਰਟੀ ਨੂੰ ਤਸੱਲੀ ਹੈ ਕਿ ਸਿੱਖ ਜਿਉਂਦੀ ਕੌਮ ਦਾ ਸਬੂਤ ਦੇ ਰਹੇ ਨੇ। ਉਹ ਆਪਣੇ ਉੱਤੇ ਹੋਏ ਕਤਲੇਆਮ ਨੂੰ ਕਿਸੇ ਵੀ ਬਹਾਨੇ, ਜੋ ਸਰਕਾਰਾਂ ਘੜਦੀਆਂ ਨੇ, ਚਾਹੇ ਉਹ ਬਾਦਲ ਦੀ ਸਰਕਾਰ ਨੇ ਕਰੇ ਹੋਣ, ਚਾਹੇ ਉਹ ਸੈਂਟਰ ਦੀ ਕਾਂਗਰਸ ਜਾਂ ਬੀਜੇਪੀ ਸਰਕਾਰ ਨੇ ਕਰੇ ਹੋਣ, ਉਹਦੇ ਤੋਂ ਪ੍ਰਭਾਵਿਤ ਹੋ ਕੇ ਆਪਣਾ ਏਜੰਡਾ ਛੱਡਿਆ ਨਹੀਂ ਹੈ। ਇਸ ਗੱਲੋਂ ਸਿੱਖ ਕੌਮ ਇੱਕ ਕਿਸਮ ਨਾਲ ਸੰਤੁਸ਼ਟੀ ਦੀ ਪਾਤਰ ਹੈ। ਦੂਸਰੇ ਪਾਸੇ ਮੈਂ ਸਿੱਖ ਕੌਮ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਪਾਰਟੀ ਵੱਲੋਂ, ਆਪਣੇ ਵੱਲੋਂ, ਕਿ ਬਿਲਕੁਲ ਇਹ ਨਾ ਸੋਚਿਓ ਕਿ ਇਸ ਸੰਵਿਧਾਨ ਦੇ ਅੰਦਰ ਜਿਹਨੂੰ ਹਿਡਨ ਤੌਰ ਤੇ, ਹੁਣ ਜ਼ਾਹਰਾ ਤੌਰ ਤੇ ਹਿੰਦੂ ਸਟੇਟ ਐਲਾਨਣ ਵਾਸਤੇ ਘੜਿਆ ਗਿਆ ਹੈ ਜੀ, ਜਿਹਦੇ ਉੱਤੇ ਸਿੱਖਾਂ ਦੇ 2 ਨੁਮਾਇੰਦਿਆਂ ਨੇ 1950 ਦੇ ਵਿੱਚ ਇਸ ਸੰਵਿਧਾਨ ਦੇ ਉੱਤੇ ਸਿਗਨੇਚਰ ਨਹੀਂ ਕੀਤੇ। ਉਸ ਦਿਨ ਹੀ ਸਿੱਖ ਕੌਮ ਨੂੰ ਸਮਝ ਲੈਣਾ ਚਾਹੀਦਾ ਸੀ ਵੀ ਸਾਡੇ ਨੁਮਾਇੰਦਿਆਂ ਨੇ ਇਸ ਲਈ ਸਿਗਨੇਚਰ ਨਹੀਂ ਕੀਤੇ ਕਿ ਇਹ ਸਿੱਖਾਂ ਦੀ ਗੱਲ ਨੂੰ ਨਹੀਂ ਕਰਦਾ ਸੰਵਿਧਾਨ, ਜਾਂ ਸਿੱਖਾਂ ਦੇ ਪੱਖ ਨੂੰ ਬਹੁਤ ਕਮਜ਼ੋਰ ਤੇ ਅੱਖੋਂ ਓਹਲੇ ਕਰਦਾ ਹੈ। ਫਿਰ ਵੀ ਸਾਡੇ ਤੇ ਇਹ ਕਾਨੂੰਨ ਥਾਪ ਦਿੱਤਾ ਗਿਆ। ਸੋ ਉਸ ਕਾਨੂੰਨ ਦੇ ਤਹਿਤ ਅਸੀਂ ਆਸ ਕਰੀਏ ਕਿ ਸਾਨੂੰ ਨਿਆਂ ਮਿਲੇਗਾ, ਇਹ ਵੀ ਸਾਡੇ ਲਈ ਭੁੱਲ ਵਾਲੀ ਗੱਲ ਹੋਏਗੀ। ਸਾਨੂੰ ਸਟਰਗਲ ਕਰਦੇ ਰਹਿਣਾ ਚਾਹੀਦਾ ਹੈ ਤੇ ਆਪਣਾ ਹੋਮਲੈਂਡ ਖਾਲਿਸਤਾਨ ਲੈਣ ਵਾਸਤੇ ਜਿਹੜੀ ਜਦੋਜਹਿਦ ਹੈ ਉਹ ਜਾਰੀ ਰੱਖਣੀ ਚਾਹੀਦੀ ਹੈ। ਅਦਰਵਾਈਜ਼ ਨਿਆਂ ਬਾਰੇ ਕੇਵਲ ਸੋਚਿਆ ਜਾ ਸਕਦਾ ਹੈ, ਮਿਲ ਨਹੀਂ ਸਕਦਾ। ਜੀ ਬਿਲਕੁਲ। ਤੇ ਵੀਰ ਜੀ, ਅਸੀਂ ਇਹ ਵੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਦੀਵਾਲੀ ਦਾ ਦਿਨ ਨਿਕਲ ਕੇ ਗਿਆ ਹੈ, ਦੀਵਾਲੀ ਦੇ ਮੌਕੇ ਤੇ ਹਰਸਿਮਰਤ ਬਾਦਲ ਦਾ ਕਹਿਣਾ ਹੈ ਕਿ ਜਦੋਂ ਦਾ 1984 ਦੀ ਨਸਲਕੁਸ਼ੀ ਹੋਈ ਹੈ, ਉਹਨਾਂ ਨੇ ਤਦ ਤੋਂ ਲੈ ਕੇ ਅੱਜ ਤੱਕ ਦੀਵਾਲੀ ਨਹੀਂ ਮਨਾਈ। ਪਰ ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਦੇ ਸਰਦਾਰ ਮੱਕੜ ਸਾਹਿਬ ਦਾ ਕਹਿਣਾ ਹੈ ਕਿ ਇਹ ਪਰੰਪਰਾ ਦਰਬਾਰ ਸਾਹਿਬ ਵਿੱਚ ਸਦੀਆਂ ਤੋਂ ਚੱਲਦੀ ਆ ਰਹੀ ਹੈ, ਜਿਸ ਤਰ੍ਹਾਂ ਦੀਪਮਾਲਾ ਜਾਂ ਆਤਿਸ਼ਬਾਜ਼ੀ ਕਰਨੀ। ਇਹਨਾਂ ਦੋਵਾਂ ਦੇ ਵਿਚਾਰਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਦੋਨਾਂ ਨੂੰ ਅੱਡ ਕਰਕੇ ਦੇਖਣਾ ਚਾਹੀਦਾ ਹੈ। ਹਰਸਿਮਰਤ ਕੌਰ ਬਾਦਲ ਜੋ ਕਹਿ ਰਹੀ ਹੈ ਉਹ ਕੇਵਲ ਤੇ ਕੇਵਲ ਇਲੈਕਸ਼ਨ ਪੁਆਇੰਟ ਆਫ ਵਿਊ ਨਾਲ ਕਹਿ ਰਹੀ ਹੈ ਜੀ। ਉਹਦਾ ਸਪਸ਼ਟ ਕਾਰਨ ਇਹ ਹੈ ਕਿ ਬਠਿੰਡਾ ਪਾਰਲੀਮੈਂਟਰੀ ਕੌਂਸਟੀਚੁਐਂਸੀ ਚੋਂ ਬੀਬੀ ਹਰਸਿਮਰਤ ਕੌਰ ਜੀ MP ਨੇ, ਤੇ ਅੱਜ ਤੋਂ 2 ਸਾਲ ਪਹਿਲਾਂ ਪੂਰੇ 1 ਨਵੰਬਰ 2011 ਨੂੰ ਇਸੇ ਬਠਿੰਡੇ ਸ਼ਹਿਰ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਉਹਨਾਂ ਦਾ ਭਰਾ ਮਜੀਠੀਆ ਤੇ ਹੋਰ ਪਰਿਵਾਰਕ ਮੈਂਬਰ ਤੇ ਕੈਬਨਿਟ ਮੈਂਬਰ 1 ਨਵੰਬਰ ਨੂੰ, ਜਿਸ ਦਿਨ ਪੰਜਾਬ ਡੇ ਵੀ ਹੁੰਦਾ ਹੈ ਤੇ ਜਿਸ ਦਿਨ ਨਸਲਕੁਸ਼ੀ ਦੀ ਸ਼ੁਰੂਆਤ ਹੋਈ ਹੈ ਦਿੱਲੀ ਦੇ ਵਿੱਚ 1984 ਚ ਜੀ, ਉਸ ਦਿਨ, ਮੈਨੂੰ ਮਾਫ ਕਰਨਾ, ਮੈਨੂੰ ਲਫ਼ਜ਼ ਵਰਤਣਾ ਪਏਗਾ, ਵੀ ਅੱਧ ਨੰਗੀਆਂ ਲੜਕੀਆਂ ਦਾ ਡਾਂਸ ਕਰਵਾਇਆ ਗਿਆ ਬਠਿੰਡੇ ਦੇ ਸਟੇਡੀਅਮ ਦੇ ਵਿੱਚ, ਗੁਰੂ ਨਾਨਕ ਸਟੇਡੀਅਮ ਦੇ ਵਿੱਚ ਜੀ, ਤੇ ਕਬੱਡੀ ਦੇ ਕੱਪ ਦੀ ਸ਼ੁਰੂਆਤ ਕੀਤੀ ਗਈ। ਉਸ ਦਿਨ ਵੀ ਉਸ ਜੈਨੋਸਾਈਡ ਦਾ ਪਹਿਲਾ ਦਿਨ ਸੀ 1 ਨਵੰਬਰ। ਹਾਂਜੀ। ਤੇ ਉਸ ਤੋਂ ਬਾਅਦ ਅੱਜ ਤੱਕ 2 ਸਾਲ ਤਾਂ ਬੀਬੀ ਹਰਸਿਮਰਤ ਕੌਰ ਦਾ ਅਸੀਂ ਇੱਕ ਵੀ ਬਿਆਨ ਨਹੀਂ ਪੜਿਆ ਵੀ ਮੇਰੇ ਸਹੁਰਾ ਸਾਹਿਬ ਨੇ ਜਾਂ ਮੇਰੇ ਪਤੀ ਸਾਹਿਬ ਨੇ ਜਾਂ ਮੇਰੇ ਭਰਾ ਸਾਹਿਬ ਨੇ ਇਹ ਬਹੁਤ ਵੱਡੀ ਗਲਤੀ ਕੀਤੀ ਹੈ ਵੀ ਜਿਸ ਦਿਨ ਜੈਨੋਸਾਈਡ ਦਾ ਦਿਨ ਸੀ ਉਸੇ ਦਿਨ ਹੀ ਉਹਨਾਂ ਨੇ ਇਹ ਨੀਅਤ ਕਰ ਲਿਆ ਕਬੱਡੀ ਦੇ ਸ਼ੁਰੂਆਤ ਦਾ ਦਿਨ ਜੀ। ਤੇ ਅੱਜ ਜਦੋਂ ਕਿ ਇਲੈਕਸ਼ਨ ਬਿਲਕੁਲ ਸਿਰ ਤੇ ਆ ਗਈ, ਹੁਣ ਇਹਨਾਂ ਨੂੰ ਚੇਤੇ ਆ ਗਿਆ ਵੀ ਇਹ ਕਾਂਗਰਸ ਨੇ ਜੈਨੋਸਾਈਡ ਕੀਤਾ ਸੀ। ਬਿਲਕੁਲ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹਨ ਕਿ ਇਹ ਕਾਂਗਰਸ ਦਾ ਹੀ ਕੀਤਾ ਹੋਇਆ ਜੈਨੋਸਾਈਡ ਸੀ। ਪਰ ਜਿਹੜੀਆਂ ਇਹ ਧਿਰਾਂ ਨੇ, ਬੀਜੇਪੀ, ਬਾਦਲ ਵਗੈਰਾ, ਇਹਨਾਂ ਨੇ 84 ਤੋਂ ਲੈ ਕੇ ਅੱਜ ਤੱਕ ਇਸ ਕਾਂਗਰਸ ਦੀ ਜਿਹੜੀ ਜ਼ਾਲਮਾਨਾ ਕਾਰਵਾਈ ਸੀ ਇਹਦਾ ਕੋਈ ਵੀ ਵਿਰੋਧ ਸਾਰਥਕ ਰੂਪ 'ਚ ਨਹੀਂ ਕੀਤਾ। ਅੱਜ 30 ਸਾਲ ਬਾਅਦ ਇਹਨਾਂ ਨੂੰ ਇਹ ਯਾਦ ਆ ਗਿਆ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਮਤਾ ਪਾਸ ਕਰਤਾ ਜਾਵੇ। ਹਰਸਿਮਰਤ ਕੌਰ ਨੂੰ ਯਾਦ ਆਇਆ ਕਿ ਦੀਵਾਲੀ ਨਾ ਮਨਾਈ ਜਾਵੇ ਜੀ। ਤੇ 29 ਸਾਲ ਚੋਂ 5ਵੀਂ ਵਾਰ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਬਣੇ ਨੇ ਜੀ। ਸਿਰਫ ਇੱਕ ਟਰਮ ਉਹਨਾਂ ਦੀ 84 ਤੋਂ ਪਹਿਲਾਂ ਸੀ, ਬਾਕੀ 4 ਟਰਮਾਂ ਜਿਹੜੀਆਂ ਨੇ ਉਹ 84 ਤੋਂ ਬਾਅਦ ਸੀ। 29 ਸਾਲ ਤਾਂ ਉਹਨਾਂ ਨੂੰ ਚੇਤੇ ਨਹੀਂ ਆਇਆ ਕਿ ਇਹ ਜੈਨੋਸਾਈਡ ਦੇ ਖਿਲਾਫ ਜਿਹੜਾ ਹੈ ਉਹ, ਹੁਣ ਵੀ ਇਹਨਾਂ ਨੇ ਜੈਨੋਸਾਈਡ ਨਹੀਂ ਕਿਹਾ, ਦੇ ਸੈਡ ਦੰਗੇ। ਦੰਗੇ ਵਿੱਚ ਸਿੱਖ ਕੌਮ ਵੀ 30-35%, 40% ਜਾਂ ਹਾਫ ਦੋਸ਼ੀ ਹੋ ਜਾਂਦੀ ਹੈ। ਦੰਗੇ 2 ਗਰੁੱਪ ਕਰਦੇ ਹੁੰਦੇ ਨੇ, ਪਰ ਜੈਨੋਸਾਈਡ ਕੇਵਲ ਇੱਕ ਗਰੁੱਪ ਕਰਦਾ ਹੁੰਦਾ ਹੈ। ਸੋ ਹਰਸਿਮਰਤ ਕੌਰ ਜੇ ਇਲੈਕਸ਼ਨ ਦੇ ਪੁਆਇੰਟ ਆਫ ਕਰੇ, ਮੈਂ ਸਿੱਖਾਂ ਨੂੰ ਹੀ ਅਪੀਲ ਕਰਾਂਗਾ
ਕਿ ਇਹਨਾਂ ਜਿਹੜੇ ਇਹ RSS ਦੇ ਬ੍ਰਾਹਮਣਵਾਦੀ ਜਿਹੜੇ ਮਕੋਟੇ ਪਾ ਕੇ ਸਾਨੂੰ ਚਿਰਾਂ ਤੋਂ ਇੱਕ ਕਿਸਮ ਦਾ ਜਜ਼ਬਾਤੀ ਤੌਰ ਤੇ ਸਾਨੂੰ ਕੈਸ਼ ਕਰਦੇ ਨੇ ਵੋਟਾਂ ਦੇ ਰਾਹੀਂ, ਉਹਨਾਂ ਨੂੰ ਛੇਤੀ ਤੋਂ ਛੇਤੀ ਸਮਝਿਆ ਜਾਵੇ। ਤੇ ਕਾਂਗਰਸ BJP ਇਹਨਾਂ ਦੋਹਾਂ ਨੂੰ ਛੱਡ ਕੇ, ਕਿਉਂਕਿ ਬਾਦਲ ਆਪਣੇ ਆਪ 'ਚ ਕੁਝ ਨਹੀਂ ਹੈ, ਅਮਰਿੰਦਰ ਜਾਂ ਹੋਰ ਕਾਂਗਰਸੀ ਆਪਣੇ ਆਪ 'ਚ ਕੁਝ ਨਹੀਂ ਹੈਗੇ। ਇਹ ਨੀਤੀ ਦਿੱਲੀ ਦੀ ਹੈ। ਦਿੱਲੀ ਦੀ ਨੀਤੀ ਦੋ ਪਾਰਟੀਆਂ ਰਾਹੀਂ ਹਰ ਸੂਬੇ ਵਿੱਚ ਲਾਗੂ ਕੀਤੀ ਜਾਂਦੀ ਹੈ ਤੇ ਪੰਜਾਬ ਵਿੱਚ ਲਾਗੂ ਕਰਨ ਦਾ ਉਹ ਅਮਰਿੰਦਰ ਭੱਠਲ ਜਾਂ ਬਾਜਵਾ ਹੁਣ ਦਾ ਆਪਣਾ ਡਿਊਟੀ ਹੈ, ਤੇ ਦੂਜੇ ਪਾਸੇ ਬਾਦਲ ਇਕੱਲੇ ਹੀ ਡਿਊਟੀ ਨਿਭਾਈ ਜਾਂਦਾ ਹੈ। ਹਜੇ ਦੀ ਉਮਰ ਲੰਬੀ ਰੱਖੀ ਹੈ ਰੱਬ ਨੇ। ਤੇ ਇਹ ਜਿਹੜਾ ਇਹ ਹਿੰਦੂ ਏਜੰਡੇ ਨੂੰ ਲਾਗੂ ਕਰਨ ਵਾਲੇ ਜਿਹੜੇ ਮਖੌਟੇ ਨੇ, ਇਹਨਾਂ ਤੋਂ ਬਾਜ਼ ਆ ਕੇ ਕਿਸੇ ਚੰਗੀ ਵਧੀਆ ਧਿਰ ਨੂੰ ਕਾਮਯਾਬ ਕੀਤਾ ਜਾਵੇ। जी बिल्कुल वीर जी, ਤੁਹਾਡੇ ਕੋਲ ਸਵਾਲ ਤਾਂ ਹੋਰ ਵੀ ਬਹੁਤ ਸਾਰੇ ਨੇ 2014 ਦੀਆਂ ਚੋਣਾਂ ਬਾਰੇ, ਪਰ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤਾਂ ਸਾਡੇ ਅੱਜ ਸਿੱਖ ਸੰਗਤਾਂ ਦੇ ਰੂਬਰੂ ਹੋਏ ਹੋ। ਮੈਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਣੀ ਆ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਬਹੁਤ ਧੰਨਵਾਦ ਜੀ। ਸ਼ੁਕਰੀਆ ਵੀਰ ਜੀ। ਵੀਰਜ਼, ਇੱਥੇ ਵਕਤ ਹੋ ਗਿਆ ਸਾਡੀ ਸਮਾਪਤੀ ਦਾ। ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।